ਝਾਰਖੰਡ ਦੇ ਆਦੀਵਾਸੀ ਇਲਾਕਿਆਂ ਵਿੱਚ ਭਾਰਤੀ ਸੁਰੱਖਿਆ ਫੋਰਸਾਂ ਵੱਲੋਂ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਕੋਈ ਨਵੀਂ ਨਹੀਂ ਹੈ। ਝਾਰਖੰਡ ਦੀ ਮਨੁੱਖੀ ਅਧਿਕਾਰ ਸੰਸਥਾ ਝਾਰਖੰਡ ਜਨ ਅਧਿਕਾਰ ਮਹਾਸਭਾ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫੌਜੀਆਂ ਨੇ ਆਦੀਵਾਸੀਆਂ ਦੇ ਇੱਕ ਪਿੰਡ ਵਿੱਚ ਸਰਚ ਆਪਰੇਸ਼ਨ ਦੇ ਨਾਂ ਹੇਠ ਲੋਕਾਂ ਨਾਲ ਕੁੱਟਮਾਰ ਕੀਤੀ, ਘਰਾਂ ਦੀ ਭੰਨਤੋੜ ਕੀਤੀ ਤੇ ਇੱਕ ਬੱਚੀ ਦਾ ਜਿਸਮਾਨੀ ਸ਼ੋਸ਼ਣ ਕੀਤਾ। ਇਸ ਘਟਨਾ ਸੰਬੰਧੀ ਸੰਸਥਾ ਵੱਲੋਂ ਇੱਕ ਤੱਥ ਖੋਜ ਰਿਪੋਰਟ ਜਾਰੀ ਕੀਤੀ ਗਈ ਹੈ। ਇਹ ਘਟਨਾ 11 ਨਵੰਬਰ ਨੂੰ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਵਾਪਰੀ। ਰਿਪੋਰਟ ਮੁਤਾਬਕ ਭਾਰਤੀ ਫੌਜੀਆਂ ਨੇ ਪਿੰਡ ਦੇ ਆਦੀਵਾਸੀ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਇੱਕ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਵੀ ਕੀਤੀ ਗਈ। ਝਾਰਖੰਡ ਜਨ ਅਧਿਕਾਰ ਮਹਾਸਭਾ ਦੀ ਸਥਾਪਨਾ 2018 ਵਿੱਚ ਕੀਤੀ ਗਈ ਸੀ। ਇਹ ਕਈ ਛੋਟੀਆਂ ਜਥੇਬੰਦੀਆਂ ਦਾ ਸਾਂਝਾ ਸਮੂਹ ਹੈ, ਜਿਸ ਵਿੱਚ ਨਾਮੀ ਵਿਕਾਸ ਅਰਥ ਸ਼ਾਸਤਰੀ ਜੀਨ ਟਰੀਜ਼ ਅਤੇ ਪੱਤਰਕਾਰ ਦਯਾਮਨੀ ਬਰਲਾ ਵੀ ਸ਼ਾਮਿਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਫੌਜੀਆਂ ਦੀ ਇੱਕ ਟੀਮ ਪਿੰਡ ਵਿੱਚ ਗਈ। ਇੱਥੇ ਪਿੰਡ ਦੇ ਆਦੀਵਾਸੀ ਲੋਕਾਂ ਨਾਲ ਕੁੱਟਮਾਰ ਕੀਤੀ ਗਈ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਆਦੀਵਾਸੀਆਂ ਦੀ ਇੱਕ ਕੁੜੀ ਨਾਲ ਫੌਜੀਆਂ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਦਾ ਸਮਾਨ ਬਰਬਾਦ ਕਰ ਦਿੱਤਾ। ਇੱਕ ਬਜ਼ੁਰਗ ਵਿਧਵਾ ਔਰਤ ਦੇ ਘਰ ਵਿੱਚ ਫੌਜੀ ਦਾਖਲ ਹੋਏ ਤੇ ਸਮਾਨ ਤਹਿਸ-ਨਹਿਸ ਕਰ ਦਿੱਤਾ। ਦੋ ਫੌਜੀਆਂ ਨੇ ਉਸ ਔਰਤ ਦੀ ਧੀ ਦੇ ਹੱਥ ਫੜ ਲਏ ਤੇ ਤੀਜਾ ਜਵਾਨ ਉਸ ਦਾ ਸਰੀਰਕ ਸ਼ੋਸ਼ਣ ਕਰਨ ਲੱਗਿਆ। ਉਹ ਉਸ ਨੂੰ ਖਿੱਚ ਕੇ ਨੇੜੇ ਝਾੜੀਆਂ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕਿਸੇ ਤਰ੍ਹਾਂ ਕੁੜੀ ਬਚ ਕੇ ਭੱਜਣ ਵਿੱਚ ਕਾਮਯਾਬ ਰਹੀ। ਫੌਜੀਆਂ ਨੇ ਉਸ ਬਜ਼ੁਰਗ ਔਰਤ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਭਾਰਤ ਦੇ ਨਾਮੀ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਖਬਰ ਛਾਪੀ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਨਿਆ ਮਿੱਤਲ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਰਿਪੋਰਟ ਮਿਲ ਗਈ ਹੈ ਤੇ ਉਹ ਤੱਥਾਂ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨਗੇ। 2021 ਵਿੱਚ ਜੂਨ ਮਹੀਨੇ ਝਾਰਖੰਡ ਵਿੱਚ ਇੱਕ ਆਦੀਵਾਸੀ ਬ੍ਰਹਮਦੇਵ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਭਾਰਤੀ ਸੁਰੱਖਿਆ ਬਲਾਂ ਦਾ ਦਾਅਵਾ ਸੀ ਕਿ ਬ੍ਰਹਮਦੇਵ ਸਿੰਘ ਮੁਕਾਬਲੇ ਵਿੱਚ ਮਾਰਿਆ ਗਿਆ ਸੀ, ਜਦਕਿ ਝਾਰਖੰਡ ਜਨ ਅਧਿਕਾਰ ਸਭਾ ਦੀ ਤੱਥ ਖੋਜ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਬਿਨਾਂ ਕਿਸੇ ਮੁਕਾਬਲੇ ਤੋਂ ਭਾਰਤੀ ਫੌਜ ਨੇ ਆਦੀਵਾਸੀ ਬ੍ਰਹਮਦੇਵ ਸਿੰਘ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ CRPF ਦੇ ਡਿਪਟੀ ਕਮਾਂਡੈਂਟ ਸਮੇਤ 8 ਭਾਰਤੀ ਫੌਜੀਆਂ ਖਿਲਾਫ ਬ੍ਰਹਮਦੇਵ ਸਿੰਘ ਦੇ ਕਤਲ ਅਤੇ ਸਬੂਤਾਂ ਨੂੰ ਖਤਮ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।